ਡੱਲੇਵਾਲ ਸਾਹਿਬ ਦੀ ਗੱਲ ਕਰੀਏ ਆਪਾਂ, ਪੰਜਾਬੀ ਦੁਨੀਆ ਭਰ ਦੇ ਵਿੱਚ ਕਿਤੇ ਵੀ ਬੈਠਾ ਸ਼ਰਮਾ ਜੀ ਉਹਦੀ ਜਿਹੜੀ ਸੁਰਤ ਹੈ ਉਹ ਉੱਥੇ ਹੀ ਹੈ ਕਿ ਉਸ ਅੰਦੋਲਨ ਦਾ ਕੀ ਬਣਿਆ। ਡੱਲੇਵਾਲ ਸਾਹਿਬ ਦਾ ਮਰਨ ਵਰਤ ਜਿਹੜਾ ਉਹ 36ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ। ਸੁਪਰੀਮ ਕੋਰਟ ਦੇ ਵਿੱਚ ਉਧਰ ਅੱਜ ਇਸ ਮਸਲੇ ਦੇ ਉੱਤੇ, ਇਸ ਮਾਮਲੇ ਉੱਤੇ ਫਿਰ ਸੁਣਵਾਈ ਹੈ ਜੀ। ਪ੍ਰਵੀਨ ਜੀ, ਸਭ ਦੀਆਂ ਨਜ਼ਰਾਂ ਇਸੇ ਗੱਲ ਤੇ ਟਿਕੀਆਂ ਕਿ ਸਰਕਾਰਾਂ ਕੀ ਕਰਨਗੀਆਂ ਜੀ ਜੀ, ਕਿਉਂਕਿ ਮੰਗਾਂ ਕੇਂਦਰ ਸਰਕਾਰ ਪ੍ਰਤੀ ਨੇ ਜਿਹੜੀਆਂ 13-14 ਮੰਗਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਹੋਇਆ ਜੀ। MSP ਵੱਡੀ ਮੰਗ ਬਣੀ ਹੋਈ ਆ ਕਿ ਸਾਰੀਆਂ ਫਸਲਾਂ ਤੇ MSP ਤੇ ਕਾਨੂੰਨੀ ਖਰੀਦ ਦੀ ਗਰੰਟੀ ਕੇਂਦਰ ਦੇਵੇ। ਕੇਂਦਰ ਹੁਣ 10 ਮਹੀਨਿਆਂ ਤੋਂ ਵੱਧ ਵਕਫੇ ਤੋਂ ਗੱਲ ਨਹੀਂ ਕਰ ਰਿਹਾ ਤੇ ਪਿਛਲੇ 35 ਦਿਨਾਂ ਤੋਂ ਮਰਨ ਵਰਤ ਚੱਲ ਰਿਹਾ, ਜਿਹੜਾ ਅੱਜ 36ਵੇਂ ਦਿਨ ਦੇ ਵਿੱਚ ਭਾਰਤ ਦੀ ਜੇਕਰ ਮੈਂ ਗੱਲ ਕਰਾਂ ਤਾਂ ਅੱਜ 31 ਦਸੰਬਰ ਹੋ ਗਈ ਹੈ, ਉਹਦੀ ਸਵੇਰ ਹੈ। ਸੋ ਇਸ ਲਈ ਅੱਜ ਉਹ 36ਵਾਂ ਦਿਨ ਉਸ ਮਰਨ ਵਰਤ ਦਾ ਸ਼ੁਰੂ ਹੋ ਗਿਆ ਤੇ ਅਜੇ ਵੀ ਕੋਈ ਆਸ ਦੀ ਨਜ਼ਰ ਨਹੀਂ ਆਉਂਦੀ ਕਿ ਕਿਸੇ ਤਰ੍ਹਾਂ ਇਹ ਗੱਲ ਧਨ ਪੱਤਣ ਲੱਗੇ। ਜੀ ਜੀ, ਸੁਪਰੀਮ ਕੋਰਟ ਲਗਾਤਾਰ ਸਖਤੀ ਦਿਖਾ ਰਹੀ ਹੈ ਕਿ ਜੀ ਪੰਜਾਬ ਸਰਕਾਰ ਇਸ ਨੂੰ 31 ਦਸੰਬਰ ਤੋਂ ਪਹਿਲਾਂ ਨਿਬੇੜ ਕੇ ਆ ਕੇ ਸਾਨੂੰ ਸੂਚਿਤ ਕਰੇ। ਉਹਨਾਂ ਦਾ ਸਪਸ਼ਟ ਫਰਮਾਨ ਸੀਗਾ ਕਿ ਵੀ ਇਹ ਚੀਫ ਸੈਕਟਰੀ ਪੰਜਾਬ ਦਾ ਤੇ DGP 31 ਦਸੰਬਰ ਤੱਕ ਜੇਕਰ ਡੱਲੇਵਾਲ ਹੋਰਾਂ ਨੂੰ ਹਸਪਤਾਲ ਦਾਖਲ ਕਰਾ ਕੇ ਆ ਜਾਂਦੇ ਨੇ ਫਿਰ ਤਾਂ ਠੀਕ ਹੈ, ਨਹੀਂ ਅਦਾਲਤੀ ਹੁਕਮਾਂ ਦੀ ਤਾਮੀਲ ਨਾ ਕਰਨ ਤੇ ਉਹਨਾਂ ਨੂੰ ਨਾ ਮੰਨਣ ਤੇ ਤੁਹਾਡੇ ਤੇ ਕਿਉਂ ਨਾ ਕਾਰਵਾਈ ਕੀਤੀ ਜਾਵੇ, ਇਹ ਅੱਜ ਉਹਨਾਂ ਮੂਹਰੇ ਸਵਾਲ ਹੈ। ਮੈਂ ਹੁਣ ਵੀ ਚੰਦ ਮਿੰਟ ਪਹਿਲਾਂ ਚੈੱਕ ਕਰਕੇ ਹਟਿਆ ਕਿਉਂਕਿ ਰਾਤ ਭਰ ਦਾ ਖਤਰਾ ਸੀਗਾ ਕਿ ਕੀ ਰਾਤ ਉੱਥੇ ਜਬਰੀ ਕੀਤੀ ਜਾ ਸਕਦੀ ਹੈ, ਕਿਉਂਕਿ ਜਿਸ ਤਰ੍ਹਾਂ ਦਾ ਪਤਾ ਲੱਗ ਰਿਹਾ ਸੀ ਕਿ ਪੁਲਿਸ ਤੰਤਰ ਉੱਥੇ ਪਹੁੰਚ ਰਿਹਾ ਹੈ, ਗੱਡੀਆਂ ਕਾਫਲੇ ਪਟਿਆਲੇ 'ਚ ਤੈਨਾਤ ਨੇ। ਉਸ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਟਵੀਟ ਕਰਕੇ ਇਸ ਮਸਲੇ ਨੂੰ ਹੋਰ ਹਵਾ ਦੇਤੀ ਕਿ ਲਓ ਜੀ ਹੋ ਗਿਆ ਕੰਮ, ਹੈ ਨਾ, ਮੁੱਖ ਮੰਤਰੀ ਪਰਤਿਆ ਜੀ, ਹੁਕਮ ਹਰੇ ਪੈਨ ਨਾਲ ਹੋ ਜਾਣੇ ਆ ਜੀ। ਇਹ ਸਾਰਾ ਕੁਝ ਜਿਹੜੇ ਵਿੱਚ ਚੱਲ ਰਿਹਾ ਸੀ ਸਭ ਦੀਆਂ ਨਜ਼ਰਾਂ ਸੀਗਾ ਕੀ ਜਬਰੀ, ਕਿਉਂਕਿ ਕੱਲ ਜਦੋਂ ਮੈਂ ਦੇਖ ਰਿਹਾ ਸੀਗਾ ADGP ਜਸਕਰਨ ਸਿੰਘ ਜਿਹੜੇ ਸਾਬਕਾ ADGP ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਪੂਰੀ ਅਮਲਾ ਫਾਲਾ ਪਟਿਆਲਾ ਰੇਂਜ ਦੇ DIG ਮਨਦੀਪ ਸਿੱਧੂ ਤੇ SSP ਨਾਨਕ ਸਿੰਘ ਤੇ ਪ੍ਰਸ਼ਾਸਨਿਕ ਅਧਿਕਾਰੀ ਇਹ ਸਾਰੇ ਮਨਾ ਰਹੇ ਸੀ ਡੱਲੇਵਾਲ ਸਾਹਿਬ ਨੂੰ। ਡੱਲੇਵਾਲ ਸਾਹਿਬ ਮੂੰਹ ਰਾਹੀਂ ਕੁਛ ਨਾ ਦਿਓ ਜੀ, ਪਰ ਤੁਹਾਨੂੰ ਮੈਡੀਕਲ ਦੀ ਲੋੜ ਹੈ ਜੀ, ਇੱਥੇ ਨਹੀਂ ਟਰੈਲੀ 'ਚ ਮਿਲਣਾ ਜੀ, ਉੱਥੇ ਜ਼ਰੂਰ ਅਸੀਂ ਦੇ ਦਾਂਗੇ ਜੀ, ਤੁਸੀਂ ਆਪਣਾ ਮਰਨ ਵਰਤ ਕਾਇਮ ਰੱਖੋ ਜੀ। ਇਹ ਸਾਰਾ ਕੁਝ ਉਹਨਾਂ ਨੂੰ ਕਹਿ ਰਹੇ ਸੀਗੇ। ਉਸ ਸਮੇਂ ਲੱਗ ਰਿਹਾ ਸੀ ਕਿ ਕੀ ਇਹ ਤੋਂ ਬਾਅਦ ਇਹ ਨਹੀਂ ਮੰਨਣ ਤੋਂ ਬਾਅਦ ਐਕਸ਼ਨ ਵਾਲੀ ਕਾਰਵਾਈ ਹੋਏਗੀ, ਕਿਉਂਕਿ ਅੱਜ ਜਵਾਬਦੇਹੀ ਸਰਕਾਰ ਦੀ ਫੇਰ ਹੈ। ਸਰਕਾਰ ਲੋਕਾਂ ਦਾ ਪੱਖ, ਪੰਜਾਬ ਦਾ ਪੱਖ, ਕਿਸਾਨੀ ਦਾ ਪੱਖ, ਆਪਣਾ ਪੱਖ, ਕੇਂਦਰ ਨੂੰ ਬਾਤ ਪਾਉਣ ਦਾ ਪੱਖ ਨਹੀਂ ਰੱਖ ਰਿਹਾ। ਪੰਜਾਬ ਸਰਕਾਰ ਦੇ ਵਕੀਲ ਇਹ ਪੱਖ ਰੱਖਣ 'ਚ ਬਿਲਕੁਲ ਫੇਲ ਨੇ ਕਿ ਤੁਸੀਂ ਸਾਨੂੰ ਹੁਕਮ ਦੇਈ ਜਾਂਦੇ ਹੋ ਜੀ ਮਰਨ ਵਰਤ ਤਾਂ ਸਵੇਰੇ ਖਤਮ ਹੋ ਜਾਊਗਾ, ਕੇਂਦਰ ਨੂੰ ਕਹੋ ਮੰਗਾ ਮੰਨ ਲਵੇ। ਉਹ ਤਾਂ ਇਸ ਗੱਲ ਤੇ ਵੀ ਨਹੀਂ ਅਜੇ ਦਿਆ ਪਾਏ ਕਿ ਹਾਂਜੀ ਕਿ ਕੇਂਦਰ ਗੱਲਬਾਤ ਲਈ ਆ ਜਾਵੇ। ਔਰ ਕੱਲ ਥੋੜੀ ਜਿਹੀ ਇਹ ਗੱਲ ਨਿਕਲੀ ਹੈ ਕਿ ਇੱਥੇ ਇੱਕ ਗੱਲ ਜਸਕਰਨ ਸਿੰਘ ਹੋਰੀ ਛੱਡ ਕੇ ਗਏ ਨੇ ਕਿ ਜੇ ਕੇਂਦਰ ਗੱਲਬਾਤ ਲਈ ਆ ਜਾਵੇ ਜੀ ਫਿਰ ਤੁਹਾਡਾ ਕੋਈ ਹੰਗਾਰਾ ਹੋਊਗਾ। ਸੋ ਹੁਣ ਹੋ ਸਕਦਾ ਕਿ ਅੱਜ ਦੀ ਤਰੀਕ 'ਚ ਪੰਜਾਬ ਸਰਕਾਰ ਇਹ ਕੋਸ਼ਿਸ਼ ਕੋਈ ਕਰੇ ਕਿ ਕੇਂਦਰ ਨਾਲ ਕਦੀ ਮੀਟਿੰਗ ਕਰਵਾ ਦਿੱਤੀ ਜਾਵੇ। ਪਰ ਸੁਪਰੀਮ ਕੋਰਟ ਦੇ ਵਿੱਚ ਅੱਜ ਜਿਹੜੀ ਸੁਣਵਾਈ ਹੈ ਉੱਥੇ ਹੁਣ ਚੀਫ ਸੈਕਟਰੀ ਤੇ DGP ਕੀ ਇਹ ਕਹਿਣਗੇ ਕਿ ਜੀ ਸਾਡੇ ਵੱਸ ਦਾ ਰੋਗ ਨਹੀਂਗਾ, ਅਸੀਂ ਨਹੀਂ ਮਨਾ ਪਾ ਰਹੇ, ਅਸੀਂ ਜਬਰੀ ਕਰਨੀ। ਜੇ ਅੱਜ ਜਬਰੀ ਹੁੰਦਾ ਹੈ ਉੱਥੇ ਹਾਂਜੀ ਤਾਂ ਜੀ ਟਕਰਾਅ ਹੋਊਗਾ। ਟਕਰਾਅ 'ਚ ਨੁਕਸਾਨ ਕਿਹਦਾ? ਪੁਲਿਸ ਮੁਲਾਜ਼ਮ ਦੇ ਨਿਆਣੇ ਵੀ ਆਪਣੇ ਹੀ ਨੇ, ਖਾਨ ਤਾਂ ਆਪਣੇ ਬੈਠੇ ਨੇ। ਸੋ ਫਿਰ ਨੁਕਸਾਨ ਕਿਹਦਾ? ਲਹੂ ਕਿਹਦਾ ਡੁੱਲਣਾ? ਪੰਜਾਬ ਦਾ। ਨੁਕਸਾਨ ਕਿਹਨੇ ਜਾਣਾ? ਪੰਜਾਬ ਦਾ। ਔਰ ਇਹ ਤਨਾਲ ਦੀ ਸਥਿਤੀ ਕੱਲੀ ਖਨੌਰੀ ਬਾਰਡਰ ਨਹੀਂ ਹੋਊਗੀ, ਫਿਰ ਉਹਦਾ ਅਸਰ ਪੰਜਾਬ ਪੂਰੇ 'ਚ ਜਾਊਗਾ। ਇਸ ਲਈ ਇਸ ਦਾ ਧਿਆਨ ਸਰਕਾਰ ਨੂੰ ਰੱਖਣਾ ਪੈਣਾ। ਪਰ ਸਰਕਾਰ ਤਰਕ ਅਧਾਰਤ ਅਦਾਲਤ 'ਚ ਗੱਲ ਕਿਉਂ ਨਹੀਂ ਕਰ ਪਾ ਰਹੀ? ਇਹ ਮੈਂ ਤਾਂ ਹੀ ਗੱਲ ਕਰ ਰਿਹਾ ਕਿ ਇੱਕ ਪਾਸੇ 10.5 ਮਹੀਨਿਆਂ ਤੋਂ ਵੇਸਲਾਪਣ ਦਿਖਾ ਕੇ ਕੇਂਦਰ ਸਰਕਾਰ ਪੰਜਾਬ 'ਚ ਪੰਜਾਬ ਦੇ ਲੋਕਾਂ ਨੂੰ ਟਕਰਾਉਣਾ ਚਾਹੁੰਦੀ ਹੈ। ਦੂਏ ਪਾਸੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਰਾਹੀਂ ਇੰਝ ਲੱਗ ਰਿਹਾ ਜਿਵੇਂ ਪੰਜਾਬ ਸਰਕਾਰ ਨੂੰ ਹੀ ਪੰਜਾਬ ਦੇ ਲੋਕਾਂ ਦੇ ਡੰਡਾ ਬਣਾਉਣ ਦੇ ਹੁਕਮ ਦਿੱਤੇ ਜਾ ਰਹੇ। ਅੱਜ ਜੇ 31 ਤਰੀਕ ਨੂੰ ਤੁਸੀਂ ਇਹ ਪੁੱਛਣਾ ਹੈ ਕਿ ਜੀ ਕੀ ਬਣਿਆ ਸਾਡੇ ਹੁਕਮਾਂ ਦਾ, ਅਸੀਂ ਤੁਹਾਨੂੰ ਕਿਹਾ ਸੀਗਾ ਕਿ ਡੱਲੇਵਾਲ ਨੂੰ ਜਬਰੀ ਹਸਪਤਾਲ 'ਚ ਚਾਹੇ ਦਾਖਲ ਕਰਾਓ, ਤੇ ਮਾਨਯੋਗ ਸੁਪਰੀਮ ਕੋਰਟ ਨੇ ਹਰਿਆਣਾ ਔਰ ਕੇਂਦਰ ਨੂੰ ਹੁਣ ਤੱਕ ਕਿਉਂ ਨਹੀਂ ਪੁੱਛਿਆ ਕਿ ਅਸੀਂ ਤੁਹਾਨੂੰ ਕਿਹਾ ਸੀਗਾ ਵੀ ਜੇ ਪੈਦਲ ਜਾਣਾ ਚਾਹੁੰਦੇ ਨੇ ਦਿੱਲੀ ਜਾਣ ਦਿਓ, ਤਾਂ ਕਿਉਂ ਨਹੀਂ ਜਾਣ ਦਿੱਤਾ? ਬਿਲਕੁਲ ਸਹੀ ਹੈ, ਬਿਲਕੁਲ ਜੀ। ਇਹ ਕਿਉਂ ਨਹੀਂ ਅਜੇ ਤੱਕ ਬਾਤ ਆਈ? ਉਹਨਾਂ ਦੇ ਉੱਤੇ ਕਿਹੜੀ ਕਾਰਵਾਈ ਹੋਈ? ਸੋ ਜਾਂ ਇਹ ਕਿਉਂ ਨਹੀਂ ਹੁਕਮ ਹੁੰਦਾ ਕਿ ਵੀ ਉਹ ਤੁਹਾਡੇ ਨਾਲ ਮੰਗਾਂ ਲਈ ਬੈਠੇ ਨੇ, ਪਹਿਲਾਂ ਤੁਸੀਂ ਗੱਲ ਕਰੋ, ਜੇ ਤੁਹਾਡੀ ਗੱਲਬਾਤ ਸਿਰੇ ਨਹੀਂ ਚੜ੍ਹਦੀ ਫਿਰ ਦੇਖਾਂ ਕੀ ਕਰਨਾ। ਉਸ ਤੇ ਕਿਉਂ ਨਹੀਂ ਹੈ? ਸੋ ਇਹ ਸਵਾਲ ਵੀ ਉੱਠਣ ਲੱਗੇ ਨੇ। ਸੋ ਕੀ ਸਾਰੇ ਪਾਸਿਓਂ ਪੰਜਾਬ ਨਾਲ ਟਕਰਾਉਣ ਦੀ ਪੰਜਾਬ ਸਰਕਾਰ ਤੇ ਕਿਸਾਨਾਂ ਦਾ ਟਕਰਾਅ ਕਰਾ ਦਿਓ, ਪੰਜਾਬ ਦਾ ਤੇ ਦੁਕਾਨਦਾਰ ਦਾ ਟਕਰਾਅ ਕਰਾ ਦਿਓ, ਕਿਸਾਨਾਂ ਦਾ ਤੇ ਲੋਕਾਂ ਦਾ ਟਕਰਾਅ ਕਰਾ ਦਿਓ? ਕੀ ਇੱਧਰ ਨੂੰ ਧੱਕਿਆ ਜਾ ਰਿਹਾ ਪੰਜਾਬ ਨੂੰ ਕਿ ਪੰਜਾਬ ਡਿਸਟਰਬ ਹੋ ਜਾਵੇ ਤੇ ਆਪਸ ਚ ਉਲਝਿਆ ਰਹੇ,
ਸਾਨੂੰ ਕੋਈ ਪੁੱਛੇ ਹੀ ਨਾ, ਅਸੀਂ ਆਪਣਾ ਬਾਰਡਰ ਸੀਲ ਕਰਕੇ ਬੈਠੇ ਹਾਂ ਕਿ ਦੂਆ ਮੁਲਕ ਹੈ। ਇਹ ਵੱਡਾ ਸਵਾਲ ਹੈ। ਸੋ ਅੱਜ ਦੇਖਦੇ ਆ ਜੀ ਕਿ ਇਹ ਅਮਲਾ ਫੱਲਾ ਕੀ ਦਿਖਾਉਂਦਾ ਉੱਥੇ। ਪਰ ਮਾਨਯੋਗ ਸੁਪਰੀਮ ਕੋਰਟ ਦੇ ਵਾਰ-ਵਾਰ ਇਹ ਕਹਿਣ ਤੇ ਕਿ ਡੱਲੇਵਾਲ ਜੀ ਨੂੰ ਤੁਸੀਂ ਹਸਪਤਾਲ ਲੈ ਕੇ ਜਾਓ, ਮੰਤਰੀ ਸੰਤਰੀ ਜਿਹੜੇ ਗਏ ਉਹ ਫੋਟੋਆਂ ਖਿਚਾ ਕੇ, ਹਾਲ ਪੁੱਛ ਕੇ, ਮੈਡੀਕਲ ਰਿਪੋਰਟ ਪੁੱਛ ਕੇ ਮੁੜਿਆ ਏ, ਤੇ ਕਾਰਵਾਈ ਕਰਨ ਲਈ ਤੁਸੀਂ ਪੁਲਿਸ ਲਾਈ ਆ, ਉਹ ਵੀ ਪੁਲਿਸ ਸਾਬਕਾ ਏਡੀਜੀਪੀ ਦੇ ਅਧਿਕਾਰੀ, ਜਿਹੜਾ ਰਿਟਾਇਰਡ ਅਧਿਕਾਰੀ ਆ, ਉਹਦੀ ਅਗਵਾਈ ਚ। ਮਤਲਬ ਇਹਦਾ ਮਤਲਬ ਸਾਰਾ ਕੋਈ ਪੁਲਿਸ ਤੰਤਰ ਆ ਤੇ ਪੁਲਿਸ ਹੀ ਚਲਾ ਰਹੀ ਹੈ ਸਾਰੇ ਸਿਸਟਮ ਨੂੰ, ਤੇ ਸਰਕਾਰ ਬਸ ਨਾਂ ਦੀ ਕੋਈ ਚੀਜ਼ ਨਹੀਂ। ਇਹ ਇੱਕ ਸਵਾਲ। ਤੁਸੀਂ ਇਹ ਦੇਖੋ ਸ਼ਰਮਾ ਜੀ, ਸਮੇਂ ਦਾ ਜਿਹੜਾ ਤਕਾਜ਼ਾ ਜਾਂ ਹਾਲਾਤਾਂ ਦੇ ਜਿਹੜੇ ਇਸ ਟਾਈਮ ਜੋ ਬਣੇ ਪਏ ਨੇ ਉਹਨਾਂ ਦੇ ਮੁਤਾਬਕ ਜਿਹੜੀ ਧਿਰ ਨੇ ਗੱਲ ਕਰਨੀ ਹੈ, ਜਿਨ੍ਹਾਂ ਨੇ ਡਾਇਲੌਗ ਖੋਲਣਾ, ਜਿਨ੍ਹਾਂ ਨੇ ਕੋਈ ਭਰੋਸਾ ਦੇਣਾ, ਉਹਨਾਂ ਦੇ ਉੱਤੇ ਕੋਈ ਗੱਲ ਨਹੀਂ ਕੇਂਦਰ ਸਰਕਾਰ। ਜਿਨ੍ਹਾਂ ਨੇ ਗੱਲਬਾਤ ਬੰਦ ਕੀਤੀ ਹੈ ਉਹਨਾਂ ਦੇ ਬਾਰੇ ਕੋਈ ਚਰਚਾ ਨਹੀਂ ਕੇਂਦਰ ਸਰਕਾਰ। ਜਿਹੜੇ ਜ਼ਿੰਮੇਵਾਰ ਨੇ ਕਹਿ ਕੇ ਗੱਲ ਮੁੱਕਰ ਜਾਣੀ, ਉਹਨਾਂ ਦੇ ਬਾਰੇ ਕੋਈ ਚਰਚਾ ਨਹੀਂ। ਸੁਪਰੀਮ ਕੋਰਟ ਡਾਇਰੈਕਸ਼ਨ ਦੇ ਰਹੀ, ਜਿਵੇਂ ਤੁਸੀਂ ਕਿਹਾ ਕਿ ਚਲੋ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਜਾਂ ਕਿਸਾਨ ਆਗੂਆਂ ਨੂੰ ਕਹਿ ਰਹੀ ਹੈ, ਪਰ ਅਸਲ ਦੇ ਲਈ ਇਹਦੇ ਲਈ ਸਭ ਤੋਂ ਵੱਧ ਜ਼ਿੰਮੇਵਾਰ ਕਿਹੜੀ ਧਿਰ ਹੈ, ਉਹਦੇ ਉੱਤੇ ਗੱਲ ਹੀ ਨਹੀਂ ਕੀਤੀ ਜਾ ਰਹੀ। ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜੋ ਉਹਦਾ ਚਰਚਾ ਹੋਇਆ ਕਿ ਡਾਇਲੌਗ ਦੁਬਾਰਾ ਖੁੱਲੇ, ਗੱਲ ਦੁਬਾਰਾ ਚੱਲੇ, ਦੇਖਦੇ ਕਦੋਂ ਚੱਲਦੀ ਹੈ। ਪਰ ਫਿਲਹਾਲ ਦੀ ਘੜੀ ਤਾਂ ਪੰਜਾਬ ਦੀਆਂ ਧਿਰਾਂ ਤੇ ਪੰਜਾਬ ਦੀ ਆਪਸ ਦੇ ਵਿੱਚ ਖੇਬੜਦੀਆਂ ਨਜ਼ਰ ਆ ਰਹੀਆਂ ਨੇ ਜੀ।